अस्सलाम वालेकुम मेरे सारे वेखण वाले मेरे नाजरीन मेरे दोस्त बुजुर्ग भैन भरा छोटे वड्डे सारे मेरी तरफों अस्सलाम वालेकुम। ते दोस्तों अज ना मैं तुहानू एक गल ऐसी सुनाउणी आ कि जिहड़ी सबक अजमूदा गल आ कि जिहड़ा असी ना थोड़ा जिहा भटके होए आ ते जदों साडे सामने कोई वाकिया आउंदा फिर असी राह ते आउंदे आ। इस तरह मैं तुहानू एक मिसाल सुनाउणी आ कि जिहड़ी एक बादशाह सी। वो बादशाह ना वक्त का बादशाह सी। किसी टाइम कितने शिकार ते निकलिया, पहले लोग इस तरह ही करते होंगे सी, शिकार ते निकलिया या किसी सैर ते निकले जो उहदा भी तरीकाकार बनया ना वो काफ़ी दूर निकल गया। अच्छा हम वापसी आउंदे ना उन्होंने रात एक ऐसे जंगल च पै गई ना कि जिथे बड़ा खतरनाक माहौल सीगा। उत्थे तुहानूं पता जंगल च दरिंदे भी हुंदे आ, काफ़ी ऐसियां चीज़ां कि बंदा ना खौफजदा हो जाता वा। हुण ਉਹਦਾ सफ़र लम्मा सी, खाण पीण ਨੂੰ भी कोई चीज़ ना कोल, रात भी पै गई। ਉਹ ਨਾ ਹੁਣ जंगल ਦੇ ਵਿੱਚ ਹੀ ਇੱਕ मकाम ऐसा सी, ਉੱਥੇ ਇੱਕ ਨਾ ਬੰਦਾ ਸੀ ਲੱਕੜਹਾਰਾ ਸੀ। ਉਹਦੀ ਉੱਥੇ ਝੌਂਪੜੀ ਸੀ ਲਾਗੇ ਤਾਗੇ। ਉਹ ਬਾਦਸ਼ਾਹ ਨੇ ਨਾ ਦੇਖਿਆ ਵੀ ਹੁਣ ਇਹੀ ਹੱਲ ਵਾ ਕਿ ਪੁੱਛਦਾ ਇੱਥੇ ਕੋਈ ਰਹਿੰਦਾ ਹੋਇਆ ਤੇ ਕਿਸੇ ਕੋਲੋਂ ਕੋਈ ਮਦਦ ਮੰਗਦਾ ਵਾ, ਕੋਈ ਕਿਸੇ ਨੂੰ ਕਹਿੰਦਾ ਵਾ ਕਿ ਯਾਰ ਮੈਂ ਰਾਤ ਰੁਕਣਾ ਵਾ, ਕੁਝ ਖਾਣ ਪੀਣ ਦਾ ਵੀ ਇੰਤਜ਼ਾਮ ਕਰਨਾ, ਕੋਈ ਜਿਹੜਾ ਕੋਲ ਘੋੜਾ ਵਗੈਰਾ ਸੀਗਾ ਕੋਈ ਉਹਦੇ ਵਾਸਤੇ ਵੀ ਚਾਹੀਦੀ ਸੀ, ਜਿਹੜੀ ਕੋਈ ਸਵਾਰੀ ਸੀਗੀ। ਉਹ ਤੋਂ ਸਵਾਰੀਆਂ ਇਦਾਂ ਦੀਆਂ ਸੀ ਨਾ, ਜਾਂ ਕੋਈ ਘੋੜਾ ਊਂਠ ਵਗੈਰਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ। ਤੇ ਦੋਸਤੋ ਉਹਨੂੰ ਬੰਦੇ ਨੂੰ ਨਾ ਉਹ ਜਾ ਕੇ ਜਿਸ ਟਾਈਮ ਬਾਦਸ਼ਾਹ ਨੇ ਜਾ ਕੇ ਉਹਦੇ ਨਾਲ ਦਾ ਦਰਵਾਜ਼ਾ ਖੜਕਾਇਆ ਜਾਂ ਆਵਾਜ਼ ਦਿੱਤੀ, ਉਹ ਬੰਦਾ ਬਾਹਰ ਆਇਆ। ਬਾਦਸ਼ਾਹ ਨੇ ਆਪਣੀ ਸਾਰੀ ਹਕੀਕਤ ਸੁਣਾਈ ਕਿ ਆਹ ਗੱਲ ਆ ਬਾਤ ਆ, ਮੈਂ ਬਾਦਸ਼ਾਹ ਵਾਂ ਇਸ ਏਰੀਏ ਦਾ, ਫਲਾਨੀ ਸਲਤਨਤ ਦਾ, ਤੇ ਮੇਰੇ ਨਾਲ ਆਹ ਤਰੀਕਾਕਾਰ ਹੋਇਆ ਤੇ ਮੈਂ ਨਾ ਹੁਣ ਸੋਚਣ ਡਿਆ ਸੀ ਵੀ ਚਲ ਇੱਥੇ ਹੀ ਕਿਆਮ ਕਰ ਲੈਣਾ, ਰਹਿ ਲੈਣਾ ਵਾ। ਦਿਨ ਚੜ੍ਹੇਗਾ, ਨਾਲੇ ਮੇਰੇ ਕੋਲ ਖਾਣ ਪੀਣ ਦਾ ਸਮਾਨ ਵੀ ਮੁੱਕ ਗਿਆ, ਦਿਨ ਚੜ੍ਹੇਗਾ ਤੇ ਫਿਰ ਮੈਂ ਨਾ ਚਲਾ ਜਾਵਾਂਗਾ। ਉਸ ਬੰਦੇ ਨੇ ਵੀ ਖੈਰ ਨਾ ਆਪਣੇ ਘਰ ਦੀ ਨੂੰ ਬੇਗਮ ਆਪਣੀ ਨੂੰ ਦੱਸਿਆ ਕਿ ਆਹ ਗੱਲ ਤੇ ਆਹ ਮਾਜਰਾ ਵਾ ਤੇ ਬੰਦਾ ਇਦਾਂ ਇਦਾਂ ਆਇਆ ਤੇ ਕੀ ਹੁਣ ਕਰਨੋਂ। ਕਹਿੰਦੀ ਕੋਈ ਗੱਲ ਨਹੀਂ, ਮਹਿਮਾਨ ਆਪਣਾ ਦੋ ਅੱਛੇ ਸੀ ਦੋਨੇ ਜੀ ਨਾ। ਉਹਨਾਂ ਨੇ ਉਹਨੂੰ ਕਿਹਾ ਜੀ ਕੋਈ ਮਸਲਾ ਨਹੀਂ, ਤੁਸੀਂ ਆਪਣਾ ਸਾਡੇ ਕੋਲ ਰਾਤ ਰੁਕੋ ਤੇ ਅਸੀਂ ਖਾਣਾ ਦਾਣਾ ਵੀ ਜਿੰਨੇ ਜੋਗੇ ਹੈ ਤੁਹਾਨੂੰ ਖਵਾਉਣੇ ਪਿਆਉਣੇ, ਤੇ ਸਵੇਰੇ ਤੁਸੀਂ ਆਪਣਾ ਚਲੇ ਜਾਈਓ ਜਿੱਧਰ ਨੂੰ ਜਾਣਾ ਵਾ। ਉਹ ਦਿਨ ਚੜਿਆ, ਰਾਤ ਉੱਥੇ ਬਾਦਸ਼ਾਹ ਰੁਕਿਆ। ਉਹਨਾਂ ਨੇ ਕੋਈ ਰੋਟੀ ਪਾਣੀ ਜਿਸ ਤਰ੍ਹਾਂ ਵੀ ਸੀਗੀ ਆਪਣੀ ਖਾਂਦੇ ਪੀਂਦੇ ਉਦੋਂ ਦੀ ਬਾਦਸ਼ਾਹ ਨੂੰ ਵੀ ਦਿੱਤੀ। ਉਹਨੇ ਖਾਧੀ ਪੀਤੀ, ਉਹਨਾਂ ਨੇ ਅੱਛੀ ਸੇਵਾ ਕੀਤੀ ਜਿੰਨੇ ਜੋਗੇ ਹੈ ਸੀ, ਬਿਸਤਰ ਅੱਛਾ ਦਿੱਤਾ, ਉਹਦਾ ਜਿਹੜਾ ਜਾਨਵਰ ਸੀ ਉਹਨੂੰ ਵੀ ਚਾਰਾ ਚੂਰਾ ਦਿੱਤਾ, ਸਾਰਾ ਕੁਝ ਖਵਾਇਆ ਪਿਆਇਆ। ਹੁਣ ਦਿਨ ਚੜਿਆ ਤੇ ਬਾਦਸ਼ਾਹ ਨਾ ਹੁਣ ਚੱਲਾ ਵਾਪਸ ਆਪਣਾ। ਉਹਨੇ ਕਿਹਾ ਠੀਕ ਹੈ ਬਈ ਮੈਂ ਰਾਤ ਤੁਹਾਡੇ ਕੋਲ ਗੁਜ਼ਾਰੀ, ਬੜੀ ਮਿਹਰਬਾਨੀ, ਤੇ ਮੇਰਾ ਬੜਾ ਹੀ ਮੁਸ਼ਕਲ ਵਕਤ ਸੀ ਜਿਹੜਾ ਤੁਸੀਂ ਕੱਢਿਆ। ਕਿਤੇ ਤੁਹਾਡੇ ਤੇ ਮੁਸ਼ਕਲ ਬਣੇ ਜਾਂ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਤੇ ਤੁਸੀਂ ਮੈਨੂੰ ਜ਼ਰੂਰ ਯਾਦ ਕਰਿਓ, ਮੈਂ ਤੁਹਾਡੀ ਇਨਸ਼ਾਅੱਲਾ ਤਾਲਾ ਜਿੰਨੀ ਹੋ ਸਕੇ ਹੈਲਪ ਕਰਾਂਗਾ। ਤੁਸੀਂ ਟੈਨਸ਼ਨ ਨਾ ਲਈਓ, ਮੈਂ ਇੱਕ ਬਾਦਸ਼ਾਹ ਤੁਹਾਡਾ ਹੁਣ ਦੋਸਤ ਹਾਂ। ਮੈਂ ਜਦੋਂ ਕੋਈ ਤੁਹਾਨੂੰ ਜ਼ਰੂਰਤ ਪਈ ਤੁਸੀਂ ਮੇਰੇ ਕੋਲ ਮੈਨੂੰ ਯਾਦ ਕਰਿਓ, ਜ਼ਰੂਰ ਆਇਓ, ਮੈਂ ਇਨਸ਼ਾਅੱਲਾ ਤੁਹਾਡੀ ਮਦਦ ਕਰਾਂਗਾ। ਉਹ ਬਾਦਸ਼ਾਹ ਹੁਣ ਚਲਾ ਗਿਆ, ਉਹ ਵੀ ਆਪਣਾ ਉਹਨਾਂ ਦਾ ਵੀ ਟਾਈਮ ਲੰਘਦਾ ਰਿਹਾ। ਕੁਛ ਟਾਈਮ ਗੁਜ਼ਰਨ ਤੋਂ ਬਾਅਦ ਇੱਕ ਐਸਾ ਵਕਤ ਆਇਆ ਕਿ ਉਹਨਾਂ ਨੇ ਨਾ ਉਹਨਾਂ ਤੇ ਕਾਫੀ ਗਰੀਬੀ ਦਾ ਆਲਮ ਆ ਗਿਆ, ਕਹਿ ਲਓ ਕਿ ਫਾਕਾ ਆ ਗਿਆ। ਉਹ ਨਾ ਹੁਣ ਪਹਿਲੇ ਮਿਹਨਤ ਬਥੇਰੀ ਕਰਦੇ ਜਿਸ ਤਰ੍ਹਾਂ ਵੀ ਸੀ, ਲੇਕਿਨ ਇਹ ਆ ਕਿ ਬਹੁਤੇ ਹਾਲਾਤ ਡਾਊਨ ਹੋਏ ਤੇ ਕਹਿੰਦਾ ਵੀ ਹੁਣ ਵੀ ਕੰਮ ਵੀ ਕੋਈ ਨਹੀਂ ਰਿਹਾ, ਲੱਕੜਾਂ ਦਾ ਵੀ ਕੰਮ ਮੰਦਾ ਪੈ ਗਿਆ ਤੇ ਘਰ ਵੀ ਕੋਈ ਸ਼ੈ ਨਹੀਂ ਗਈ, ਤੇ ਹੁਣ ਕੀ ਕਰਾਂ ਕੋਈ ਸਮਝ ਨਹੀਂ ਆਉਣ ਡਈ। ਉਹਦੀ ਬੀਵੀ ਨੇ ਉਹਨੂੰ ਯਾਦ ਕਰਾਇਆ, ਕਹਿੰਦੀ ਵੀ ਤੇਰਾ ਇੱਕ ਦੋਸਤ ਸੀ ਇਦਾਂ ਬਾਦਸ਼ਾਹ, ਉਦੋਂ ਜਿਹੜਾ ਰੁਕਿਆ ਸੀ ਇੱਥੇ ਆਪਣਾ, ਤੇ ਜਾਂਦੇ ਕਹਿ ਕੇ ਗਿਆ ਸੀ ਕਿ ਜੇ ਕੋਈ ਤੁਹਾਨੂੰ ਜ਼ਰੂਰਤ ਪਈ ਤੇ ਮੇਰੇ ਕੋਲ ਆਇਆ ਤੇ ਤੂੰ ਜਾ, ਹੁਣ ਬਾਦਸ਼ਾਹ ਦੀ ਜ਼ਰੂਰਤ ਸਾਨੂੰ ਉਹਦੇ ਕੋਲ ਜਾ। ਉਹ ਚਲਾ ਗਿਆ, ਕਹਿੰਦਾ ਗੱਲ ਠੀਕ ਹੈ। ਬਾਦਸ਼ਾਹ ਕੋਲ ਗਿਆ, ਜਾ ਕੇ ਉਹਨੇ ਦਸਤਕ ਦਿੱਤੀ। ਜਿਹੜੇ ਵਜ਼ੀਰ ਸੀ ਜਾਂ ਜਿਹੜੇ ਉੱਥੇ ਸਿਕਿਉਰਟੀ ਗਾਰਡ ਸੀ ਜਿਹੜੇ ਵੀ ਸੀ ਉਹਨਾਂ ਨੇ ਪੁੱਛਿਆ, ਉਹਨੇ ਆਪਣਾ ਤਾਰਫ ਕਰਾਇਆ। ਬਾਦਸ਼ਾਹ ਕੋਲ ਖਬਰ ਹੋਈ, ਬਾਦਸ਼ਾਹ ਨੇ ਕਿਹਾ ਉਹਨੂੰ ਅੰਦਰ ਲੈ ਆਓ। ਹੁਣ ਬਾਦਸ਼ਾਹ ਨੇ ਨਾ ਉਹਨੂੰ ਉੱਥੇ ਰਿਹਾਇਸ਼ ਉਹਦੀ ਕਰਾਈ। ਇੱਕ ਹੁੰਦਾ ਵਾ ਨਾ ਬਾਦਸ਼ਾਹਾਂ ਨੇ ਬਣਾਏ ਹੁੰਦੀ ਆ ਮਹਿਮਾਨ ਨਵਾਜ਼ੀ ਵਾਸਤੇ ਜਗ੍ਹਾ, ਗੈਸਟ ਰੂਮ, ਇਹ ਉਹ ਦੋਸਤਾਂ ਦਾ ਕੋਈ। ਉਹਨੇ ਕਿਹਾ ਨਹੀਂ ਵੀ ਇਹਨੂੰ ਬੰਦੇ ਨੂੰ ਮੈਂ ਜਿਹੜੇ ਕਮਰੇ 'ਚ ਮੈਂ ਸੌਣਾ ਨਾ, ਮੇਰੇ ਕਮਰੇ 'ਚ ਇਹਦਾ ਬਿਸਤਰ ਲਾ ਦਿਓ, ਮੈਂ ਆਪਣੇ ਲਾਗੇ ਸੌਣਾ। ਬੜਾ ਖੁਸ਼ ਹੋਇਆ, ਉਹਨੇ ਕਿਹਾ ਵੀ ਬਾਦਸ਼ਾਹ ਨੇ ਬੜੀ ਮੇਰੀ ਆਓ ਭਗਤ ਕੀਤੀ ਆ। ਖੈਰ ਉਹਨੇ ਨਾ ਬੜੀ ਸੇਵਾ ਬਾਦਸ਼ਾਹ ਨੇ ਕੀਤੀ। ਰਾਤ ਹੋਈ, ਉਹਨੇ ਵੀ ਗੱਲ ਹਲੇ ਨਾ ਕੀਤੀ। ਉਹਨੇ ਕਿਹਾ ਕੋਈ ਨਹੀਂ ਸਵੇਰ ਨੂੰ ਗੱਲ ਕਰਾਂਗੇ। ਗੱਲਾਂ ਬਾਤਾਂ ਕਰਦੇ ਰਹੇ, ਰਾਤ ਪੈ ਗਈ।
ਉਹ ਬੰਦਾ ਕਹਿੰਦਾ ਵੀ ਮੈਂ ਨਾ ਹੁਣ ਬਾਦਸ਼ਾਹ ਤੇ ਬੜਾ ਰਾਜ਼ੀ ਸਾਂ, ਉਹਨੇ ਮੈਨੂੰ ਆਪਣੇ ਕੋਲ ਹੀ ਪਾ ਲਿਆ, ਦੁਨੀਆ ਵੀ ਬੜੀ ਕਵੇ ਕਿ ਬਾਦਸ਼ਾਹ ਦਾ ਕੋਈ ਖਾਸ ਮਹਿਮਾਨ ਹੀ ਆ। ਉਹ ਕਹਿੰਦਾ ਵੀ ਮੈਂ ਉੱਥੇ ਅਜੀਬ ਮੰਜ਼ਰ ਵੇਖਿਆ। ਉਹਨੇ ਨਾ ਕਹਿੰਦਾ ਜਿਸ ਟਾਈਮ ਮੈਂ ਸੌਂ ਗਿਆ ਪੈ ਗਿਆ ਨਾ ਤੇ ਬਾਦਸ਼ਾਹ ਬਿਸਤਰ ਤੋਂ ਉੱਠ ਗਿਆ। ਬਾਦਸ਼ਾਹ ਜਿਸ ਟਾਈਮ ਬਿਸਤਰ ਤੋਂ ਉੱਠਿਆ ਵਾ ਉਹ ਮਸੱਲੇ ਤੇ ਚਲਾ ਗਿਆ। ਕਹਿੰਦਾ ਕਿ ਮੈਂ ਨਾ ਵੇਖ ਰਿਹਾ ਕਿ ਬਾਦਸ਼ਾਹ ਸਲਾਮਤ ਮਸੱਲੇ ਤੇ ਬੜੀ ਇਬਾਦਤ ਕਰਨ ਡਿਆ। ਉਹ ਹੁਣ ਸਾਰਾ ਮਾਜਰਾ ਵੇਖ ਵੂਖ ਕੇ ਨਾ ਪਿਆਰ ਆ, ਦਿਨ ਚੜਿਆ। ਬਾਦਸ਼ਾਹ ਨੇ ਕਿਹਾ ਹਾਂ ਵੀ ਮੇਰੇ ਦੋਸਤ ਕੋਈ ਮੇਰੇ ਲੈ ਕੇ ਖਿਦਮਤ ਕੋਈ ਕੰਮ ਕੋਈ ਕਿਸੇ ਕਿਸਮ ਦਾ ਵੀ। ਉਹਨੇ ਕਿਹਾ ਨਹੀਂ ਜੀ, ਮੈਂ ਸਿਰਫ ਤੁਹਾਨੂੰ ਮਿਲਣ ਹੀ ਆਇਆ ਸੀ, ਦਿਲ ਕੀਤਾ ਸੀ ਤੁਹਾਨੂੰ ਮਿਲਣ ਨੂੰ, ਮੈਂ ਮਿਲਣ ਹੀ ਆਇਆ ਸੀ, ਮੈਂ ਚਲੇ ਜਾਣਾ, ਮੈਨੂੰ ਕੋਈ ਕੰਮ ਨਹੀਂ, ਅੱਲਾ ਦਾ ਸ਼ੁਕਰ ਹੈ ਹਰ ਚੀਜ਼ ਮੇਰੀ ਠੀਕ। ਉਹਨੇ ਕਿਹਾ ਨਹੀਂ ਕੋਈ ਮੇਰੇ ਲੈ ਕੇ ਜ਼ਰੂਰਤ ਹੋਵੇ, ਕੋਈ ਕਿਸੇ ਕਿਸਮ ਦਾ ਮੇਰੇ ਤੱਕ ਕੋਈ ਵੀ ਕੰਮ ਆ ਤਾਂ ਤੂੰ ਦੱਸ ਸਕਦਾ। ਉਹਨੇ ਕਿਹਾ ਨਹੀਂ ਮੈਨੂੰ ਕੋਈ ਕੰਮ ਨਹੀਂ, ਮੈਨੂੰ ਸਿਰਫ ਇਹ ਹੈ ਕਿ ਤੁਹਾਡੀ ਦੁਆ ਦੀ ਜ਼ਰੂਰਤ ਹੈ ਤੇ ਮੈਂ ਚਲੇ ਜਾਣਾ ਹੁਣ। ਉਹਨੇ ਕਿਹਾ ਰੁਕ ਕੋਈ ਇੱਕ ਦੋ, ਉਹਨੇ ਕਿਹਾ ਨਹੀਂ ਮੈਂ ਵਾਪਸ ਚਲੇ ਜਾਣਾ। ਹੁਣ ਪਿੱਛੇ ਵੀ ਬੀਵੀ ਡੀਕਣ ਡਈ ਸੀ। ਜਿਸ ਟਾਈਮ ਗਿਆ ਹੁਣ ਬੀਵੀ ਨੂੰ ਡੀਕ ਸੀ ਕਿ ਉਹਨੇ ਮਾਲ ਮਤਾਲ ਕੁਛ ਲੈ ਕੇ ਆਏਗਾ ਬਾਦਸ਼ਾਹ ਕੋਲੋਂ। ਜਿਸ ਟਾਈਮ ਉਹ ਚਲਾ ਗਿਆ ਤੇ ਬੀਵੀ ਇੰਤਜ਼ਾਰ ਸੀ, ਉਹਨੇ ਦੇਖਿਆ ਵੀ ਆ ਗਿਆ ਵਾ ਤੇ ਖਾਲੀ ਹੱਥ ਹੀ ਆਉਣ ਡਿਆ। ਉਹ ਨਾ ਥੋੜੀ ਜਿਹੀ ਹੈਰਤ ਅੰਗੇਜ਼ ਹੋਈ ਵੀ ਉਦਾਂ ਹੀ ਆਉਣ ਡਿਆ ਵਾ, ਕੀ ਮਸਲਾ ਬਣਿਆ। ਖੈਰ ਉਹਨੇ ਕਿਹਾ ਬਾਦਸ਼ਾਹ ਨਾ ਮਿਲਿਆ ਹੋਏਗਾ, ਆ ਗਿਆ ਆਣ ਕੇ ਪਾਣੀ ਧਾਣੀ ਉਹਨੂੰ ਪੁੱਛਿਆ, ਕਹਿੰਦੀ ਹਾਂ ਭਲਿਆ ਲੋਕਾਂ ਗਿਆ ਸੀ ਤੇ ਹੋਰ ਕੋਈ ਗੱਲ ਬਣੀ ਕਿ ਨਹੀਂ। ਬਾਦਸ਼ਾਹ ਮਿਲਿਆ? ਉਹਨੇ ਕਿਹਾ ਮਿਲਿਆ ਬਿਲਕੁਲ। ਉਹਨੇ ਕਿਹਾ ਹੋਰੇ ਕੋਈ ਨਗਦੀਨਾਮਾ ਫਿਰ ਲੈ ਆਇਆ ਹੋਏਗਾ ਜਿਹੜਾ ਬਾਦਸ਼ਾਹ ਵੀ ਮਿਲ ਪਿਆ ਵਾ ਤੇ ਕੋਈ ਸਮਾਨ ਕੋਈ ਪੈਸੇ ਧੇਲੇ ਏਦਾਂ ਦੀ ਚੀਜ਼ ਲੈ। ਉਹਨੇ ਕਿਹਾ ਫਿਰ ਕੀ ਕਿਹਾ ਬਾਦਸ਼ਾਹ ਨੇ? ਉਹਨੇ ਕਿਹਾ ਜੀ ਕੁਛ ਨਹੀਂ, ਬੜੀ ਸੇਵਾ ਕੀਤੀ, ਇਸ ਤਰ੍ਹਾਂ ਮੇਰੀ ਮਹਿਮਾਨ ਨਵਾਜ਼ੀ ਕੀਤੀ ਆ, ਆਹ ਗੱਲਬਾਤ। ਤੇ ਉਹਨੇ ਕਿਹਾ ਤੇ ਤੂੰ ਉਹਨੂੰ ਕੋਈ ਸਵਾਲ ਦੱਸਿਆ ਨਹੀਂ ਵੀ ਕੀ ਤਰੀਕਾ ਕਿ ਤੇਰੀ ਉਹਨੇ ਮਦਦ ਕੀ ਕੀਤੀ ਹੈ? ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਹੀ ਕੁਛ ਨਹੀਂ। ਉਹਨੇ ਕਿਹਾ ਤੂੰ ਇੰਨੀ ਦੂਰੋਂ ਗਿਆ ਵਾ, ਏਡੇ ਅਸੀਂ ਤੰਗ ਵਾ, ਇੰਨੀ ਦੂਰੋਂ ਤੂੰ ਗਿਆ ਵਾ, ਜਾ ਕੇ ਉੱਥੇ ਪਹੁੰਚਿਆ ਵਾ, ਹਰ ਸ਼ੈ ਹੋਈ, ਤੂੰ ਉਸ ਤੋਂ ਬਾਅਦ ਗੱਲ ਵੀ ਕੋਈ ਨਹੀਂ ਕੀਤੀ, ਵਾਪਸ ਆ ਗਿਆ, ਫਿਰ ਤੂੰ ਗਿਆ ਹੀ ਕੀ ਲੈਣ ਸੀ? ਉਹਨੇ ਕਿਹਾ ਭਲੀਏ ਲੋਕੇ ਸਾਰਾ ਕੁਝ ਹੀ ਮਿਲ ਗਿਆ। ਉਹਨੇ ਕਿਹਾ ਉਹ ਕਿੱਦਾਂ? ਉਹ ਕਹਿੰਦਾ ਵੀ ਇਸ ਤਰ੍ਹਾਂ ਹੋਈ, ਰਾਤ ਮੈਂ ਉਹਦੇ ਕਮਰੇ 'ਚ ਕਿਆਮ ਕੀਤਾ। ਕਹਿੰਦਾ ਜਿਸ ਟਾਈਮ ਮੈਂ ਵੇਖਿਆ ਮੈਨੂੰ ਜਿੱਥੋਂ ਬਾਦਸ਼ਾਹ ਲੈਣ ਡਿਆ ਉੱਥੋਂ ਤੇ ਅਸੀਂ ਵੀ ਲੈ ਸਕਦੇ ਹਾਂ, ਮੈਨੂੰ ਤਾਂ ਪਤਾ ਹੀ ਹੁਣ ਲੱਗਾ ਬਾਦਸ਼ਾਹ ਕਿੱਥੋਂ ਲੈਣ ਡਿਆ। ਉਹਨੇ ਕਿਹਾ ਹਾਂ। ਉਹਨੇ ਕਿਹਾ ਬਾਦਸ਼ਾਹ ਤੇ ਮਸੱਲੇ ਤੇ ਚਲਾ ਗਿਆ। ਉਹਨੇ ਕਿਹਾ ਬਾਦਸ਼ਾਹ ਮਸੱਲੇ ਤੇ ਗਿਆ, ਉਹਨੇ ਰੋ ਕੇ ਅੱਲਾ ਪਾਕ ਅੱਗੇ ਇਲਤਜਾਮਾਂ ਕੀਤੀਆਂ, ਸਾਰਾ ਮਾਜਰਾ ਦੱਸਿਆ ਕਿ ਅੱਜ ਇਸ ਚੀਜ਼ ਦੀ ਵੀ ਜ਼ਰੂਰਤ ਆ, ਅੱਲਾ ਸੋਹਣੇ ਇਸ ਚੀਜ਼ ਦੀ ਵੀ ਜ਼ਰੂਰਤ ਆ, ਮੈਨੂੰ ਖਜ਼ਾਨਾ ਵੀ ਇੰਨਾ ਚਾਹੀਦਾ ਵਾ, ਅਵਾਮ ਇੰਨੀ ਆ, ਉਹਨਾਂ ਵਾਸਤੇ ਆਹ ਚੀਜ਼ ਇੰਨੀ ਚਾਹੀਦੀ, ਗੱਲਾਂ ਇੰਨਾ ਚਾਹੀਦਾ ਵਾ, ਹਰ ਚੀਜ਼ ਅਨਾਜ ਤੱਕ ਦੇ ਬਾਰੇ ਉਹਨੇ ਦੱਸਿਆ। ਉਹਨੇ ਕਿਹਾ ਉਹ ਤੇ ਮੰਗਦਾ ਸੀ ਅੱਲਾ ਕੋਲੋਂ। ਕਹਿੰਦਾ ਮੈਂ ਉੱਥੇ ਸੋਚਿਆ ਵੀ ਰੱਬ ਉਹਦਾ ਵੀ ਹੋਈ ਤੇ ਮੇਰਾ ਵੀ ਹੋਈ, ਮੈਂ ਇਹਦੇ ਕੋਲੋਂ ਕਿਉਂ ਮੰਗਾ? ਇਹ ਬਾਦਸ਼ਾਹ ਹੋ ਗਏ, ਅੱਲਾ ਕੋਲੋਂ ਮੰਗਣ ਡਿਆ ਵਾ ਤੇ ਅੱਲਾ ਇਹਨੂੰ ਇੰਨਾ ਕੁਛ ਦੇਣ ਡਿਆ ਤੇ ਸਾਨੂੰ ਸਾਡੇ ਜੋਗਾ ਵੀ ਨਾ ਦਊਗਾ। ਉਹਨੇ ਕਿਹਾ ਮੈਂ ਕਿਹਾ ਵੀ ਜਿਹੜਾ ਇਹਦੇ ਕੋਲੋਂ ਮੰਗਣਾ ਵਾ, ਜਿਹੜਾ ਸੱਚਾ ਬਾਦਸ਼ਾਹ ਵਾ, ਸਦਾ ਦਾ ਬਾਦਸ਼ਾਹ ਵਾ, ਮੈਂ ਉਹਦੇ ਕੋਲੋਂ ਮੰਗਦਾ। ਇਸ ਲਈ ਕਹਿੰਦਾ ਭਲੀਏ ਲੋਕੇ ਆਪਾਂ ਰਾਤ ਨੂੰ ਮਸੱਲਾ ਢਾ ਕੇ ਤੇ ਰੱਬ ਕੋਲੋਂ ਮੰਗਣਾ, ਕਿਉਂਕਿ ਹਰ ਇੱਕ ਨੂੰ ਰੱਬ ਹੀ ਅਤਾ ਕਰਨ ਡਿਆ ਵਾ ਤੇ ਅਸੀਂ ਉਸ ਬਾਦਸ਼ਾਹ ਕੋਲੋਂ ਮੰਗੀਏ ਜਿਹੜਾ ਜਿਹਦੀ ਸਦਾ ਹੀ ਬਾਦਸ਼ਾਹੀ ਹੈ, ਜਿਹੜਾ ਬਾਦਸ਼ਾਹ ਸੀ, ਬਾਦਸ਼ਾਹ ਹੈ ਔਰ ਬਾਦਸ਼ਾਹ ਹੀ ਰਹਿਣਾ ਤੇ ਔਰ ਦੇਣਾ ਬੇਹਿਸਾਬ ਔਰ ਕੋਈ ਆਸਾਨ ਵੀ ਨਹੀਂ ਹੋਣਾ। ਆਹ ਸੋਚ ਕੇ ਉਹਨੇ ਕਿਹਾ ਮੈਂ ਵਾਪਸ ਆ ਗਿਆ ਵਾਂ। ਤੇ ਦੋਸਤੋ ਮੈਂ ਸਾਰੇ ਦੋਸਤਾਂ ਨੂੰ ਗੱਲ ਸੁਣਾਉਣ ਦਾ ਮਕਸਦ ਇਹ ਆ ਕਿ ਹਰ ਚੀਜ਼ ਅੱਲਾ ਦੀ ਜ਼ਾਤ ਪਾਕ ਤਰਫੋਂ ਹੀ ਅਤਾ ਹੁੰਦੀ ਹੈ। ਸਾਨੂੰ ਅੱਲਾ ਕੋਲੋਂ ਮੰਗਣਾ ਚਾਹੀਦਾ ਵਾ, ਗਿੜਗੜਾ ਕੇ, ਨਾ ਕਿ ਅਸੀਂ ਲੋਕਾਂ ਦੇ ਅੱਗੇ ਹੱਥ ਫੈਲਾਈਏ। ਨਹੀਂ, ਇਹ ਮੇਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਕੌਲ ਆ ਕਿ ਜਿਹੜਾ ਬੰਦਾ ਕਿਸੇ ਕੋਲ ਮੰਗਣ ਲੱਗ ਪੈਂਦਾ ਉਹਦੇ ਤੇ ਮੁਹਤਾਜੀ ਦੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਆ। ਤੇ ਲਿਹਾਜ਼ਾ ਦੇਣ ਵਾਲਾ ਹੱਥ ਇਖਤਿਆਰ ਕਰੋ, ਦਿਆ ਕਰੋ। ਕਹਿੰਦੇ ਨਹੀਂ ਕਿ ਮਾਲਾਂ ਵਾਲੇ ਸਖੀ ਨਹੀਂ ਹੁੰਦੇ ਤੇ ਸਖੀਆਂ ਮਾਲ ਨਹੀਂ ਹੁੰਦਾ, ਇੱਥੇ ਉੱਥੇ ਦੋਵੇਂ ਜਹਾਨੀ ਕਦੀ ਸਖੀ ਕੰਗਾਲ ਨਹੀਂ ਹੁੰਦਾ। ਦੇਣਾ ਤੁਹਾਡਾ ਕੰਮ, ਦਿਆ ਕਰੋ, ਅਤਾ ਕਰਨਾ ਮੇਰੇ ਮਾਲਕ ਦਾ ਕੰਮ। ਕਿਸੇ ਵੱਲ ਨਾ ਵੇਖਿਆ ਕਰੋ, ਆਪਣੇ ਕੋਲੋਂ ਦੇਣ ਦੀ ਕੋਸ਼ਿਸ਼ ਕਰਿਆ ਕਰੋ। ਹਮੇਸ਼ਾ ਦੇਣ ਵਾਲਾ ਹੱਥ ਜਿਹੜਾ ਵਾ ਉਹ ਉੱਤੇ ਹੀ ਹੁੰਦਾ ਵਾ। ਤੇ ਦੋਸਤੋ ਮੇਰੀ ਅੱਜ ਦੀ ਵੀਡੀਓ ਸੀ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਗੱਲ ਅੱਛੀ ਲੱਗੀ ਹੋਏਗੀ। ਅਗਰ ਅੱਛੀ ਲੱਗੀ ਤੇ ਜ਼ਰੂਰ ਸਬਸਕ੍ਰਾਈਬ ਕਰਿਓ, ਸ਼ੇਅਰ ਵੀ ਕਰਿਓ, ਮੈਨੂੰ ਕਮੈਂਟ 'ਚ ਦੱਸਿਓ ਵੀ ਕਿ ਮੈਂ ਸਹੀ ਕਰਨ ਡਿਆ ਹਾਂ ਜਾਂ ਕੀ। ਬਾਕੀ ਦੋਸਤੋ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਮੇਰੀ ਤਰਫੋਂ ਸਾਰੇ ਦੋਸਤਾਂ ਨੂੰ अस्सलामु अलैकुम।